ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਵੈਲਕਮ ਬੈਕ ਇਨ ਆਵਰ ਸਟੂਡੀਓ। ਬਹੁਤ ਸ਼ੁਕਰੀਆ, ਤੁਹਾਡਾ ਵੀ ਸਵਾਗਤ। ਥੈਂਕ ਯੂ ਸੋ ਮਚ। ਕਿੱਦਾਂ ਤੁਸੀਂ, ਠੀਕ ਠਾਕ ਹੋ? ਹਾਂਜੀ ਹਾਂ, ਤਾਂ ਹੀ ਬੈਠੇ ਹਾਂ। ਓਕੇ ਡਾਕਟਰ ਸਾਹਿਬ, ਓਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਹੈਗੀ ਹੈ 27 ਨਵੰਬਰ 2017, 14 ਮੱਘਰ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ, ਵਿਊਅਰਸ, ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਗਲੋਬਲ, ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਲਾਈਟਰੀਵੇਨ 'ਚ ਆਪਾਂ ਕਹਿ ਲਈ ਕਿ ਤੁਸੀਂ ਪੇਕਿਆਂ ਤੇ ਬਹੁਤ ਜ਼ਿਆਦਾ ਰਹਿ ਕੇ ਆਏ ਹੋ, ਤੇ ਤੁਹਾਡੇ ਕੋਲ ਪੇਕਿਆਂ ਨੇ ਕੰਮ ਵੀ ਕਾਫੀ ਕਰਵਾਇਆ। ਜਿਸ ਤਰ੍ਹਾਂ ਕਿ ਤੁਸੀਂ ਪ੍ਰੋਟੈਸਟ ਵਿੱਚ ਕਾਫੀ ਜਿਸ ਤਰ੍ਹਾਂ ਕਿ ਬੜੇ ਜੋਸ਼ ਵਿੱਚ ਆਪਣੀ ਕਹਿੰਦੇ ਪਰਫਾਰਮੈਂਸ ਦਿੱਤੀ ਹੈ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਅਸੀਂ ਜਦੋਂ ਅਖੀਰਲਾ ਪ੍ਰੋਗਰਾਮ ਪਿਛਲੇ ਹਫ਼ਤੇ ਮੰਗਲਵਾਰ ਦਾ ਕੀਤਾ, ਸੋ ਅਸੀਂ ਉਹਦੇ 'ਚ ਇਹ ਅਨਾਊਂਸ ਕੀਤਾ ਸੀ ਕਿ ਬੁੱਧਵਾਰ ਨੂੰ ਜਿਹੜਾ ਕਿ ਸਾਡੇ ਯੰਗਸਟਰਸ ਨੇ ਮੈਟਰੋ ਏਰੀਆ ਦੇ, ਵਾਸ਼ਿੰਗਟਨ DC, ਵਰਜੀਨੀਆ, ਮੈਰੀਲੈਂਡ ਦੇ ਇੰਡੀਅਨ ਐਮਬੈਸੀ ਦੇ ਬਾਹਰ ਪ੍ਰੋਟੈਸਟ ਰੱਖਿਆ ਸੀ, ਉਸ ਨੂੰ ਕਵਰ ਕਰਨਾ ਜੀ। ਸੋ ਅਸੀਂ ਇਹ ਆਸ ਕਰਦੇ ਸੀ ਕਿ ਉਸ ਪ੍ਰੋਟੈਸਟ ਤੋਂ ਬਾਅਦ ਅਸੀਂ ਜੇ ਕੋਈ ਹੋਰ ਇਵੈਂਟ ਨਹੀਂ ਹੁੰਦੀ ਤਾਂ ਉੱਥੋਂ ਸਕਾਈਪ ਦੇ ਉੱਤੇ ਪ੍ਰੋਗਰਾਮ ਕਰਾਂਗੇ। ਪਰ ਇੱਕ ਚੰਗਾ ਰੁਝਾਨ ਰਿਹਾ ਕਿ ਉੱਪਰੋਂ ਥੱਲੇ ਪ੍ਰੋਟੈਸਟ ਜਿਹੜੇ ਨੇ ਇਸ ਮੁੱਦੇ ਦੇ ਉੱਤੇ, ਵਾਸ਼ਿੰਗਟਨ DC ਦੇ ਪ੍ਰੋਟੈਸਟ ਨੇ ਕਾਫੀ ਪਬਲਿਸਿਟੀ ਵੀ ਲਈ ਔਰ ਉਸ ਦੀ ਚਰਚਾ ਵੀ ਕਾਫੀ ਮੀਡੀਆ ਦੇ ਵਿੱਚ ਹੋਈ ਜੀ। ਔਰ ਫੋਲੋਇੰਗ ਡੇ ਆਟਵਾ ਦੇ ਵਿੱਚ ਵੀ ਵੱਡੇ ਪੈਮਾਨੇ ਦੇ ਉੱਤੇ ਪ੍ਰੋਟੈਸਟ ਹੋਇਆ, ਜਿਹਦੇ ਵਿੱਚ ਮੈਂਬਰਸ ਆਫ ਪਾਰਲੀਮੈਂਟ ਵੀ ਉਹਨਾਂ ਨੇ ਆਪਣੇ ਕਮੈਂਟ ਕੀਤੇ ਔਰ ਉਸ ਨੂੰ ਵੀ ਸਾਡੀ ਟੀਵੀ 84 ਦੀ ਲੋਕਲ ਟੀਮ, ਜਿਹਨੂੰ ਮਨਵੀਰ ਸਿੰਘ ਹੈਡ ਕਰਦੇ ਨੇ, ਉਹਨਾਂ ਨੇ ਕਵਰ ਕੀਤਾ। ਸੋ ਉਹ ਵੀ ਕਿਉਂਕਿ ਟਾਈਮਿੰਗ ਸਾਰੀ ਕੋਈ ਚੱਲ ਰਹੀ ਸੀ, ਸੋ ਅਸੀਂ ਉਸ ਪਾਰਟ ਨੂੰ ਵੀ ਜੇ ਹਫਤਾ ਡਿਲੇ ਕਰਦੇ ਤੇ ਉਹਦਾ ਫੋਕਸ ਨਹੀਂ ਰਹਿੰਦਾ। ਔਰ ਫਿਰ ਸ਼ਿਕਾਗੋ ਦੇ ਵਿੱਚ ਵੀ ਪ੍ਰੋਟੈਸਟ ਹੋਇਆ। ਸੋ ਅਸੀਂ ਪਹਿਲਾਂ ਵਾਸ਼ਿੰਗਟਨ DC ਦੇ ਪ੍ਰੋਟੈਸਟ ਤੋਂ ਗੱਲ ਸ਼ੁਰੂ ਕਰੀਏ, ਕਿਉਂਕਿ ਸਾਡੀ ਟੈਕਨੀਕਲ ਟੀਮ ਨੇ ਪਿਕਚਰਸ ਕੱਢੀਆਂ ਹੋਈਆਂ ਨੇ। ਹਾਲਾਂਕਿ ਜਿਹੜੇ ਦੋਨੋਂ ਹੀ DC ਪ੍ਰੋਟੈਸਟ ਵੀ ਪੂਰੇ ਦਾ ਪੂਰਾ ਉਸੇ ਦਿਨ ਤਾਂ ਅਸੀਂ ਨਹੀਂ ਸੀ ਦਿਖਾ ਸਕੇ, ਉਸ ਤੋਂ ਅਗਲੇ ਦਿਨ ਥਰਸਡੇ ਈਵਨਿੰਗ ਥੈਂਕਸਗਿਵਿੰਗ ਦੇ ਮੁੱਦੇ ਤੇ, ਥੈਂਕਸਗਿਵਿੰਗ ਵਾਲੇ ਦਿਨ ਦੇ ਮੌਕੇ ਦੇ ਉਹਨੂੰ ਦਿਖਾਇਆ ਗਿਆ। ਔਰ ਹਾਲਾਂਕਿ ਬਹੁਤ ਵਾਰ ਜਿਹੜਾ ਇਹ ਹੌਲੀਡੇ ਸੀਜ਼ਨ ਹੁੰਦਾ ਹੈ ਉਹਦੇ 'ਚ ਵਿਊਅਰਸ਼ਿਪ ਘੱਟ ਜਾਂਦੀ ਹੈ, ਕਿਉਂਕਿ ਬਹੁਤ ਸਾਰੇ ਆਪਣੇ ਪਰਿਵਾਰਾਂ ਨਾਲ ਹੁੰਦੇ ਨੇ, ਕਿਤੇ ਉਹ ਰੀਚ ਹੈ ਨਹੀਂ ਹੈ, ਜਾਂ ਬਾਹਰ ਕੋਈ ਪਿਕਨਿਕ ਸਪਾਟ 'ਤੇ ਨੇ, ਕੋਈ ਪਾਰਟੀ ਕਲਚਰ ਹੈ। ਪਰ ਇਹ ਗੱਲ ਮੈਨੂੰ ਹੌਸਲਾ ਦੇਣ ਵਾਲੀ ਸੀ ਕਿ ਈਵਨ ਇਹਦੇ ਬਾਵਜੂਦ ਕਿ ਜਿੱਥੇ ਜਿੱਥੇ ਵੀ ਜਿਹੜੇ ਵੀ ਪਰਿਵਾਰਾਂ ਦੇ ਵਿੱਚ ਜਾਂ ਪਾਰਟੀ ਕਲਚਰ ਦਾ ਹਿੱਸਾ ਵੀ ਹੋਣਗੇ, ਉਹਨਾਂ ਦੇ ਲਈ, ਜਿਵੇਂ ਅਸੀਂ ਮੰਗਲਵਾਰ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਭਾਈ ਇਹ ਨਾ ਭੁੱਲੋ ਜਿਨ੍ਹਾਂ ਨੇ ਕੌਮ ਲਈ ਆਪਣਾ ਆਪ ਦਿੱਤਾ। ਔਰ ਅੱਜ ਵੀ ਜਗਤਾਰ ਸਿੰਘ ਜੱਗੀ ਹੋਏ, ਰਮਨਦੀਪ ਹੋਏ ਔਰ ਸ਼ੇਰਾ ਹੋਏ, ਜਿਹੜੇ ਸਾਰੇ ਸਫ਼ਰ ਕਰ ਰਹੇ ਨੇ, ਉਹਨਾਂ ਨੂੰ ਵੀ ਆਪਣੇ ਧਿਆਨ 'ਚ ਰੱਖੋ। ਔਰ ਇਸ ਧਿਆਨ 'ਚ ਰੱਖਣ ਦਾ ਇਹ ਸਬੂਤ ਹੈ ਕਿ ਜਦੋਂ ਟਿਊਜ਼ਡੇ ਵਾਲਾ ਬੁੱਧਵਾਰ ਦਾ ਜਿਹੜਾ ਪ੍ਰੋਟੈਸਟ ਅਸੀਂ ਕਵਰ ਕੀਤਾ ਥਰਸਡੇ, ਉਹਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ। ਉਹਦੇ 'ਤੇ ਜਦੋਂ ਫੇਸਬੁੱਕ ਦੇ ਉੱਤੇ ਇਕੱਲੇ ਉਸ ਨੂੰ 36,300 ਦੇ ਕਰੀਬ ਵਿਊਅਰਸ ਨੇ ਵਿਊ ਕੀਤਾ, 342 ਉਸ ਦੇ ਸ਼ੇਅਰ ਸਨ ਔਰ 223 ਕਾਮੈਂਟਸ ਸਨ ਜੀ। ਔਰ ਇਸੇ ਤਰ੍ਹਾਂ ਜਿਹੜਾ ਪ੍ਰੋਟੈਸਟ ਆਟਵਾ ਦੇ ਵਿੱਚ ਹੋਇਆ, ਹਾਲਾਂਕਿ ਉਸ ਦਿਨ ਬਹੁਤ ਠੰਡ ਸੀ, ਉਹ ਤੁਸੀਂ ਪ੍ਰੋਟੈਸਟਰਸ ਦੇ ਜਿਹੜਾ ਉਹ ਅੰਦਾਜ਼ਾ ਲਾ ਸਕਦੇ ਹੋ, ਔਰ ਬਹੁਤ ਠੁਰ ਕਰਨ ਵਾਲੀ ਗੱਲ ਸੀ। ਔਰ ਉਸ ਪ੍ਰੋਟੈਸਟ ਨੂੰ ਵੀ 24,200 ਲੋਕਾਂ ਨੇ ਦੇਖਿਆ, 184 ਸ਼ੇਅਰ ਨੇ ਔਰ 87 ਕਾਮੈਂਟਸ ਨੇ। ਔਰ ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਟਿਊਜ਼ਡੇ ਦੇ ਪ੍ਰੋਗਰਾਮ 'ਚ ਮੈਲਬਰਨ ਵਾਲੇ ਇੰਸੀਡੈਂਟ ਦਾ ਜ਼ਿਕਰ ਕੀਤਾ ਸੀ ਕਿ ਗੁਰਦੁਆਰਾ ਸਾਹਿਬ 'ਚ ਹਾਈ ਕਮਿਸ਼ਨ ਆਇਆ, ਉਹਨੂੰ ਕਿਸੇ ਨੇ ਦਰਸ਼ਨ ਕਰਨ ਜਾਂ ਲੰਗਰ ਛਕਣ ਜਾਂ
ਮੱਥਾ ਟੇਕਣ ਤੋਂ ਨਹੀਂ ਰੋਕਿਆ, ਸਿਰਫ ਉਹਨੂੰ ਇਹੀ ਕਿਹਾ ਕਿ ਭਾਈ ਤੁਸੀਂ ਐਡਰੈਸ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਉਸ ਹਕੂਮਤ ਦੀ ਨੁਮਾਇੰਦਗੀ ਕਰਦੇ ਹੋ ਜਿਹੜੀ ਸਾਡੇ ਤੇ ਜ਼ੁਲਮ ਕਰ ਰਹੀ ਹੈ ਔਰ ਜਿਨ੍ਹਾਂ ਨੇ ਜਗਤਾਰ ਸਿੰਘ ਜੱਗੀ ਔਰ ਦੂਸਰੇ 47 ਦੇ ਕਰੀਬ ਸਿੱਖ ਨੌਜਵਾਨ ਸਾਰੇ ਫੜੇ ਨੇ ਪਿਛਲੇ ਦਿਨਾਂ 'ਚ। ਪਰ ਉਹਨੂੰ ਕਿਵੇਂ ਉਹਨਾਂ ਨੇ ਜਿਹੜਾ ਇੱਕ ਇੰਡੀਅਨ ਮੇਨ ਸਟ੍ਰੀਮ ਅਖੌਤੀ ਮੀਡੀਆ ਨੇ ਉਹਦੀ ਹੋਰ ਹੀ ਕਹਾਣੀ ਬਣਾਈ ਔਰ ਉਹਨੂੰ ਜਦੋਂ ਅਸੀਂ ਰਿਬਟ ਕੀਤਾ ਔਰ ਉਸ ਵੀਡੀਓ ਨੂੰ ਵੀ ਜਿਹੜਾ 23,300 ਦੇ ਕਰੀਬ ਵਿਊਅਰਸ ਹੈ ਕਿਉਂਕਿ ਸਿਰਫ ਫੇਸਬੁੱਕ ਫਿਗਰ ਹੈ, ਉਸ ਤੋਂ ਇਲਾਵਾ ਜਿਹੜੇ ਬਾਕੀ ਗੈਜਟਸ ਤੁਸੀਂ ਅਨਾਉਂਸ ਕਰਦੇ ਹੋ ਉਹਨਾਂ ਦੇ ਉੱਤੇ। ਔਰ ਇਸ ਵੇਲੇ ਗੁਰੂ ਦੀ ਕਿਰਪਾ ਨਾਲ ਇੱਕ ਅੰਦਾਜ਼ੇ ਮੁਤਾਬਕ ਲੱਖਾਂ ਅਸੀਂ ਸ਼ਬਦ ਕਹਿ ਸਕਦੇ ਹਾਂ ਕਿ ਹਜ਼ਾਰਾਂ ਵਾਲੀ ਲਾਈਨ ਤੋਂ ਅਸੀਂ ਕ੍ਰਾਸ ਕਰ ਲਿਆ ਹੋਇਆ ਸਾਰੇ ਗੈਜਟਸ ਮਿਲਾ ਕੇ। ਔਰ 77 ਕਮੈਂਟਸ ਉਹਦੇ ਤੇ ਸਨ ਔਰ ਸਾਡੇ ਆਸਟ੍ਰੇਲੀਆ ਦੇ ਬਹੁਤ ਸਾਰੇ ਭਰਾਵਾਂ ਨੇ ਵੀ ਸਾਡਾ ਸ਼ੁਕਰੀਆ ਕੀਤਾ। ਪਰ ਅਸੀਂ ਇਹ ਕਹਿਣਾ ਚਾਹੁੰਦੇ ਵੀ ਅਸੀਂ ਆਪਣਾ ਫਰਜ਼ ਅਦਾ ਕੀਤੇ ਔਰ ਜਿਵੇਂ ਕੌਮੀ ਆਵਾਜ਼ ਰੇਡੀਓ ਪ੍ਰੋਗਰਾਮ ਆਸਟ੍ਰੇਲੀਆ ਦੇ ਵਿੱਚ ਜਿਹੜਾ ਸਿੱਖ ਕੌਮੀ ਹਿੱਤਾਂ ਹੱਕਾਂ ਦਾ ਰਾਖਾ ਪ੍ਰੋਗਰਾਮ ਹੈ ਔਰ ਸਾਨੂੰ ਵੀ ਮੌਕਾ ਮਿਲਦਾ ਹੈ ਉਸ ਦੇ ਉੱਤੇ ਇੱਕ ਦਿਨ ਆਪਣੀ ਗੱਲ ਕਰਨ ਦਾ। ਪਰ ਜ਼ਾਹਰ ਹੈ ਕਿ ਉਹਨਾਂ ਨੇ ਵੀ ਉਸ ਦੀ ਵੀਡੀਓ ਉਸ ਤੋਂ ਪਹਿਲਾਂ ਆਲਰੇਡੀ ਉਹਨੂੰ ਰਿਬਟਲ ਦਿੱਤੀ ਹੋਈ ਸੀ, ਲੇਕਿਨ ਸਾਨੂੰ ਇਹ ਹੋਰ ਵੀ ਓਪਰਚੁਨਿਟੀ ਮਿਲੀ, ਉਹਨਾਂ ਨੇ ਸਾਡੇ ਤੱਕ ਇਹ ਖਬਰ ਪਹੁੰਚਾਈ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਵੀ ਤੁਹਾਡਾ ਆਪਣਾ ਚੈਨਲ ਹੈ, ਤੁਸੀਂ ਜਦੋਂ ਵੀ ਚਾਹੋ ਜਿੱਥੇ ਵੀ ਪੰਥਕ ਮੁੱਦਾ ਸਾਡਾ ਕਿਸੇ ਥਾਂ ਦੀ ਲੋਕਲ ਧੜੇਬੰਦੀ ਨਾਲ, ਗਰੁੱਪਬਾਜ਼ੀ ਨਾਲ, ਪਾਰਟੀਆਂ ਨਾਲ ਨਾ ਉੱਥੇ ਨਾ ਇੱਥੇ, ਗੱਲ ਅਸੀਂ ਬੜੀ ਕਲੀਅਰ ਰੱਖੀ ਹੋਈ ਹੈ ਵੀ ਜਿੱਥੇ ਵੀ ਪੰਥਕ ਹਿੱਤ ਇਨਵੋਲਵ ਨੇ ਔਰ ਜਿਹੜੀ ਗੱਲ ਪੰਥ ਦੀ ਭਲਾਈ ਪੰਥ ਦੀ ਚੜ੍ਹਦੀ ਕਲਾ 'ਚ ਹੈ ਉਸ ਦੇ ਲਈ ਸਾਡਾ TV 84 ਦਾ ਮੀਡੀਆ ਜਿਹੜਾ ਹੈ ਇਹ 24 ਆਵਰਸ ਅਸੀਂ ਅਵੇਲੇਬਲ ਹੈ। ਪ੍ਰੋਟੈਸਟ ਦੇ ਉੱਤੇ ਮੈਂ ਇੱਕ ਹੋਰ ਕਮੈਂਟ ਕਰਨਾ ਚਾਹੁੰਦਾ ਕਿ ਜਿਹੜਾ ਵਾਸ਼ਿੰਗਟਨ ਪ੍ਰੋਟੈਸਟ ਦੀ ਜਿਹੜੀ ਪਹਿਲੀ ਮੈਂ ਸਮਝਦਾ ਵੀ ਬਿਊਟੀ ਸੀ ਇਸ ਵਾਰ ਜਿਹੜੀ ਕਿ ਬਿਫੋਰ ਇਨਾ ਮੌਕੇ 'ਚ ਦੇਖਣ 'ਚ ਨਹੀਂ ਆਈ। ਇੱਕ ਤਾਂ ਆਰਗੇਨਾਈਜ਼ ਹੀ ਯੰਗਸਟਰਸ ਨੇ ਕੀਤਾ ਸੀ, ਹਾਲਾਂ ਸਿਕਸ ਫॉर ਜਸਟਿਸ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਕਾਫੀ ਯੰਗ ਕਾਡਰ ਜਿਹੜਾ ਹੈ ਉਹ ਲਿਆਂਦਾ ਹੈ ਇਹ ਸਾਰੀ ਰੈਫਰੈਂਡਮ 2020 ਦੀ ਮੁਹਿੰਮ ਦੇ ਵਿੱਚ ਔਰ ਪੈਟੀਸ਼ਨ ਕੈਂਪੇਨ ਔਰ ਦੂਸਰਿਆਂ 'ਚ। ਪਰ ਉਹ ਜਿਹੜਾ ਆਰਗੇਨਾਈਜ਼ ਵੱਡੇ ਜਿਹੜਾ ਉਸ ਲੈਵਲ ਤੇ ਹੁੰਦਾ ਆਰਗੇਨਾਈਜੇਸ਼ਨ ਲੈਵਲ ਤੇ। ਇਸ ਵਾਰ ਜਿਹੜੇ ਸਾਡੇ ਗ੍ਰਾਸ ਰੂਟ ਯੰਗਸਟਰ ਸੀ, ਯੂਨੀਵਰਸਿਟੀ ਗੋਇੰਗ, ਕਾਲਜ ਗੋਇੰਗ, ਉਹਨਾਂ ਨੇ ਮਹਿਸੂਸ ਕੀਤਾ ਵੀ ਜਿਹੜਾ ਫ੍ਰੀ ਜੱਗੀ ਨਾਓ ਦੇ ਥੱਲੇ ਸਾਨੂੰ ਪ੍ਰੋਟੈਸਟ ਕਰਨ ਦੀ ਲੋੜ ਹੈ। ਸੋ ਉਹਨਾਂ ਦਾ ਹੀ ਸਾਰਾ ਐਫਰਟ ਸੀ ਔਰ ਵਰਕਿੰਗ ਡੇ ਹੋਣ ਦੇ ਬਾਵਜੂਦ ਥੈਂਕਸਗਿਵਿੰਗ ਦੇ ਨਾਲ ਜੁੜੇ ਹੋਏ ਸਾਰੇ ਹੀ ਜਿਹੜੇ ਪ੍ਰੋਗਰਾਮ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਆਏ ਔਰ ਉਸ ਦਾ ਬੜਾ ਅੱਛਾ ਇੰਪੈਕਟ ਸੀ। ਸਾਡੇ ਸੀਨੀਅਰ ਉਹਨਾਂ ਨੂੰ ਗਾਈਡ ਵੀ ਕਰ ਰਹੇ ਸੀ, ਲੇਕਿਨ ਉਹਨਾਂ ਨੇ ਬੜੇ ਕੰਟਰੋਲਡ ਔਰ ਜਿਵੇਂ ਅਸੀਂ TV 84 ਦੀਆਂ ਸਾਊਂਡ ਬਾਈਟਸ ਵੀ ਮੈਕਸਿਮਮ ਯੰਗਸਟਰਸ ਤੋਂ ਲਈਆਂ ਔਰ ਬੜਾ ਉਹਨਾਂ ਦਾ ਕੈਲਕੂਲੇਟਡ ਔਰ ਆਪਣਾ ਟੂ ਦਾ ਪੁਆਇੰਟ ਉਹਨਾਂ ਦੀ ਆਪਣੀ ਪ੍ਰੈਜੈਂਟੇਸ਼ਨ ਸੀ। ਸੋ ਇਸ ਗੱਲ ਨੇ ਸਾਨੂੰ ਹੌਸਲਾ ਵੀ ਦਿੱਤਾ ਕਿ ਸਾਡੀ ਨੈਕਸਟ ਜਨਰੇਸ਼ਨ ਜਿਹੜੀ ਹੈ ਉਹ ਖਾਲਿਸਤਾਨ ਦੀ ਝੰਡਾ ਬਰਦਾਰ ਹੈ ਔਰ ਯੋਗ ਝੰਡਾ ਬਰਦਾਰ ਹੈ। ਇਸੇ ਤਰ੍ਹਾਂ ਸ਼ਿਕਾਗੋ ਦਾ ਪ੍ਰੋਟੈਸਟ ਜਿਹੜਾ ਇੰਡੀਅਨ ਕੌਂਸੂਲੇਟ ਦੇ ਬਾਹਰ ਹੋਇਆ, ਉਹਦੇ ਜਿੱਥੇ ਸ਼ਿਕਾਗੋ ਦੀਆਂ ਸਿੱਖ ਸੰਗਤਾਂ ਨੇ, ਉੱਥੇ ਇੰਡੀਆਨਾ ਤੋਂ ਜਿੱਥੇ ਕਿ ਹੁਣ ਵੱਡੀ ਗਿਣਤੀ ਸਿੱਖ ਵਸਦੇ ਨੇ, ਸਪੈਸ਼ਲੀ ਜਿਹੜੇ ਉਹਦੇ 'ਚ ਵੀ ਯੰਗਸਟਰਸ, ਬੱਚੇ, ਬੀਬੀਆਂ ਮੈਂ ਦੇਖ ਸਕਦਾ ਕਿ ਉਹਨਾਂ ਨੇ ਪਾਰਟਿਸਿਪੇਟ ਕੀਤਾ ਔਰ ਉਹਨਾਂ ਦੀ ਤਵੱਕੋ ਸੀ ਕਿ ਅਸੀਂ ਉਹਨੂੰ ਕਵਰ ਕਰ ਸਕਦੇ, ਪਰ ਕਿਉਂਕਿ ਉਹੀ 2 ਦਿਨ ਦਾ ਟਾਈਮ ਸੀ ਔਰ ਬੜੇ ਨਿਕ ਆਫ ਟਾਈਮ ਹੀ ਆਰਗੇਨਾਈਜ਼ ਕੀਤਾ ਗਿਆ। ਸੋ ਲੇਕਿਨ ਅਸੀਂ ਉਹਨਾਂ ਦਾ ਜ਼ਰੂਰ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਦੀ ਇੰਪੋਰਟੈਂਸ ਨੂੰ ਸਮਝਿਆ ਕਿ ਸ਼ਿਕਾਗੋ ਵੀ ਜਿੱਥੇ ਕਿ ਇੰਡੀਅਨ ਕੌਂਸੂਲੇਟ ਹੈ ਉਹਦੇ ਬਾਹਰ ਵੀ ਪ੍ਰੋਟੈਸਟ ਹੋਣਾ ਚਾਹੀਦਾ। ਔਰ ਇਸੇ ਤਰ੍ਹਾਂ ਆਟਵਾ ਦਾ ਪ੍ਰੋਟੈਸਟ, ਟੋਰਾਂਟੋ ਦੀਆਂ ਗੁਰਦੁਆਰਾ ਕਮੇਟੀਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਵੀਰ ਸੁਖਵਿੰਦਰ ਸਿੰਘ ਹੰਸਰਾ, ਉਹਨਾਂ ਸਾਰਿਆਂ ਦੇ ਐਫਰਟ ਦੇ ਨਾਲ ਆਰਗੇਨਾਈਜ਼ ਹੋਇਆ ਔਰ ਉਸ ਦੇ ਵਿੱਚ ਵੀ ਜਿਹੜੀ ਇਹ ਠੀਕ ਹੈ ਕਿ ਜਦੋਂ ਅਸੀਂ ਉਸ ਖਿੱਤੇ ਦੇ ਵਿੱਚ ਨੰਬਰਿੰਗ ਦੇਖਦੇ ਹਾਂ ਤੇ ਫਿਰ ਜ਼ਾਹਰ ਹੈ ਕਿ ਕੋਈ ਇਵੈਂਟ ਟੋਰਾਂਟੋ 'ਚ ਹੋਏ ਤੇ ਵੱਡੀ ਗਿਣਤੀ ਹੁੰਦੀ ਹੈ। ਹੋਰ ਵੀ ਆਟਵਾ ਤੱਕ ਪਹੁੰਚਣਾ ਵੀ ਸੌਖਾ ਨਹੀਂ ਹੈ, ਵੈਦਰ ਵੀ ਜਿਹੜਾ ਉਹ ਠੰਡ ਦਾ ਹੈ, ਲੇਕਿਨ ਇਹਦੇ ਬਾਵਜੂਦ ਟਾਈਮਿੰਗ ਔਰ ਇਹੀ ਕਾਰਨ ਹੈ ਕਿ ਇਹ ਜਿਹੜੀਆਂ DC ਪ੍ਰੋਟੈਸਟ ਆਟਵਾ ਦੀਆਂ ਖਬਰਾਂ ਵੀ 4 ਚਫੇਰੇ ਲੱਗੀਆਂ ਔਰ ਅੱਜ ਹੀ ਮੇਰੀ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਗੱਲ ਹੋ ਰਹੀ ਸੀ। ਅੱਜ
9:30 ਤੋਂ 10 ਦੇ ਪ੍ਰੋਗਰਾਮ 'ਚੋਂ ਇਹਨਾਂ ਕੇਸਾਂ ਬਾਰੇ ਜਿਹੜਾ ਹੈ ਉਹ ਫੋਲੋ ਅਪ ਦੇਣਗੇ ਕਿ ਵੀ ਕੀ ਚੱਲ ਰਿਹਾ, ਕਿਉਂਕਿ ਜਿਹੜੀ ਇਹਨਾਂ ਦੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੈ ਉਹਨਾਂ ਨੇ ਵੀ ਉਹਨਾਂ ਦਾ ਰਿਮਾਂਡ ਲਿਆ ਹੋਇਆ ਜੀ ਨੌਜਵਾਨਾਂ ਦਾ, ਔਰ ਉਹਨਾਂ ਨੂੰ ਉਹ ਮਿਲੇ ਔਰ ਉਹਨਾਂ ਦੇ ਬਿਹਾਫ ਤੇ ਪੇਸ਼ ਹੋਏ ਕਿ ਉਹਨਾਂ ਦੀ ਕੀ ਸਟੇਟ ਆਫ ਮਾਈਂਡ ਹੈ। ਪਰ ਉਹਨਾਂ ਨੇ ਇਹ ਜ਼ਰੂਰ ਹਿੰਟ ਆਊਟ ਕੀਤਾ ਕਿ ਜੱਗੀ ਦੇ ਉੱਤੇ ਇਹ ਪ੍ਰੈਸ਼ਰ ਹੈ ਜਿਹੜੇ ਵੀ ਉਹਨਾਂ ਦੇ ਆਪਰੇਟਿਵ ਮਿਲਣ ਆਉਂਦੇ ਨੇ ਕਿ ਜੀ ਜੇ ਤੂੰ ਸਮਝਦਾ ਹੈ ਵੀ ਤੇਰਾ ਕੇਸ ਜਿਹੜਾ ਬਹੁਤ ਅੱਗੇ ਨਾ ਜਾਏ ਔਰ ਇਨਵੋਲਵ ਨਾ ਹੋਏ ਤਾਂ ਬਾਹਰ ਜਿਹੜੇ ਪ੍ਰੋਟੈਸਟ ਔਰ ਦੂਸਰੇ ਚੱਲ ਰਹੇ ਨੇ ਇਹ ਬੰਦ ਕਰਵਾਓ। ਔਰ ਜ਼ਾਹਰ ਹੈ ਕਿ ਇਸ ਦਾ ਜਿਹੜਾ ਇੱਕ ਹੀਟ ਹੈ ਇਹ ਇੰਡੀਅਨ ਸਿਸਟਮ ਮਹਿਸੂਸ ਕਰ ਰਿਹਾ ਹੈ। ਔਰ ਮੈਂ ਸੈਕੰਡ ਇਸੇ ਹੀ ਪਾਰਟ 'ਚ ਦੱਸਾਂਗਾ ਵੀ ਕਿਵੇਂ ਜਿਹੜੀ ਗੱਲ ਉਹਨਾਂ ਦਾ ਜਿਹੜਾ ਇੰਟੈਲੀਜੈਂਸ ਲਾਣਾ ਹੈ ਉਹ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਦੇ ਵੇਲੇ ਪ੍ਰੈਸ਼ਰਾਈਜ਼ ਕਰਦੇ ਨੇ, ਔਰ ਉੱਥੇ ਕਿਵੇਂ ਉਹਨਾਂ ਨੇ ਹਿੰਦੂਤਵੀ ਸ਼ੋਅ ਬॉय ਕੈਪਟਨ ਅਮਰਿੰਦਰ ਫਿਰ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਵੀ ਟੂ ਪਲੇ ਟੂ ਦਾ ਗੈਲਰੀ, ਔਰ ਉਹ ਪੂਰੀ ਤਰ੍ਹਾਂ ਫਿਰ ਹਿੰਦੂਤਵੀਆਂ ਦਾ ਸ਼ੋਅ ਬॉय ਬਣ ਕੇ ਇਸ ਸਾਰੇ ਮੁੱਦੇ ਨੂੰ ਵੀ ਜਿਹੜਾ ਸਰਾਸਰ ਤੌਰ ਦੇ ਉੱਤੇ ਸਿਰਫ ਤੇ ਸਿਰਫ ਡਾਇਸਪੋਰਾ ਸਿੱਖਾਂ ਨੂੰ ਸਬਕ ਸਿਖਾਉਣ ਲਈ, ਉਹਨਾਂ ਦੀ ਆਵਾਜ਼ ਬੰਦ ਕਰਨ ਲਈ, ਔਰ ਇਹ ਸਾਰੀ ਲੜਾਈ ਜਿਹੜੀ 5 ਮਿਲੀਅਨ ਸਿੱਖ ਡਾਇਸਪੋਰਾ ਅੱਜ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਿਹੜਾ ਉਹ ਕੇਂਦਰਿਤ ਕਰ ਰਿਹਾ ਹੈ ਉਸ ਨੂੰ ਡੀਫੋਕਸ ਕਰਨ ਦੇ ਲਈ ਤੁਸੀਂ ਰਿਸੋਰਸ ਹੋਰ ਪਾਸੇ ਲਵਾਉਂਦੇ ਹੋ। ਇਹ ਲੜ ਰਹੇ ਨੇ ਏਜੰਸੀਆਂ ਵਾਲੇ, ਔਰ ਸਾਨੂੰ ਖੁਸ਼ੀ ਹੈ ਕਿ ਇਸ ਗੱਲ ਨੂੰ ਈਵਨ ਇੱਥੋਂ ਵਾਲਾ ਮੀਡੀਆ ਅਜੇ ਸ਼ਾਇਦ ਉਹਨਾਂ ਦੀ ਦਿਲਚਸਪੀ ਹੋਰ ਪਾਸੇ ਲੱਗੀ ਹੋਈ ਹੈ, ਪਰ ਪਾਕਿਸਤਾਨ ਦੇ ਵਿੱਚ ਇਸ ਵੇਲੇ ਸਾਡੇ ਕਾਫੀ ਵੈਲ ਵਿਸ਼ਰ ਜਿਹੜੇ ਨੇ ਉਹ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ 'ਚ ਵੀ ਖਾਲਿਸਤਾਨ ਦੇ ਮੁੱਦੇ ਨੂੰ ਔਰ ਡਾਇਸਪੋਰਾ ਸਿੱਖਾਂ ਦੇ ਜਿਹੜੇ ਇਸ਼ੂ ਨੇ ਖਾਸ ਤੌਰ ਤੇ ਉਹਨਾਂ ਦਾ ਇਸ ਦੇ ਉੱਤੇ ਫੋਕਸ ਖਾਲਿਸਤਾਨ ਤੇ ਉਹਦੀ ਗੱਲ ਕਰ ਰਹੇ ਨੇ। ਅੱਜ ਹੀ ਮੈਂ ਇੱਕ ਕਾਲਮ ਦਾ ਨੇਸ਼ਨ ਅਖਬਾਰ 'ਚ ਜਿਹੜੇ ਕਿ ਫ੍ਰੀਲੈਂਸ ਜਰਨਲਿਸਟ ਨੇ ਅਦੀਲ ਨੌਰੀਨ, ਇਹ ਇੱਕ ਹੋਰ ਸਿੱਖਾਂ ਦੇ ਦੋਸਤ ਵੈਲ ਵਿਸ਼ਰ ਖੁਦ ਜਰਨਲਿਸਟ ਵਕਾਰ ਕੌਰ ਵੀ ਨੇ, ਉਹਨਾਂ ਦੀ ਧਰਮ ਪਤਨੀ ਨੇ, ਉਹਨਾਂ ਦੇ ਜੀਵਨ ਸਾਥੀ ਨੇ, ਉਹਨਾਂ ਨੇ ਇੱਕ ਕਾਲਮ ਉਹਦੇ 'ਚ ਲਿਖਿਆ ਜਿਹਦਾ ਹੈ ਕਿ ਇੰਡੀਅਨ ਐਂਗਜ਼ਾਇਟੀ ਐਂਡ ਖਾਲਿਸਤਾਨ 2020। ਇਹ ਫੁੱਲ ਆਰਟੀਕਲ ਹੈ, ਅਸੀਂ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ। ਉਹਦੇ 'ਚ ਉਹਨਾਂ ਨੇ ਜਿੱਥੇ 6 ਫਾਰ ਜਸਟਿਸ ਦੇ ਇਸ ਰੈਫਰੈਂਡਮ 2020 ਦੇ ਉੱਤੇ ਫੋਕਸ ਕੀਤਾ ਹੈ, ਉੱਥੇ ਉਹਨਾਂ ਨੇ TV 84 ਨੂੰ ਵੀ ਇਸ ਦੇ ਲਈ ਜਿਹੜਾ ਹੈ ਉਹ ਚੰਗੇ ਅਲਫਾਜ਼ ਦੇ ਵਿੱਚ ਮੈਂਸ਼ਨ ਕੀਤਾ ਹੈ। ਸੋ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਇਹਨੂੰ ਡਿਸਕਸ ਕਰਾਂਗੇ। ਔਰ ਇਹ ਪ੍ਰੋਟੈਸਟ ਦਾ ਹਫਤੇ ਤੋਂ ਇਲਾਵਾ ਵਰਜੀਨੀਆ ਦੇ ਵਿੱਚ ਵੀਕਐਂਡ ਸੰਡੇ ਦੇ 2 ਪ੍ਰੋਗਰਾਮ ਸਨ। ਇੱਕ ਪਰਿਵਾਰਕ ਪ੍ਰੋਗਰਾਮ ਸੀ, ਬਲਵਿੰਦਰ ਸਿੰਘ ਚੱਠਾ ਜਿਹੜੇ ਸਾਡੇ ਕਾਈਂਡ ਹੋਸਟ ਹੁੰਦੇ ਨੇ ਉਹਨਾਂ ਦੇ ਪਰਿਵਾਰਕ, ਔਰ ਉਹ ਵੀ ਸਾਡੇ ਬੜੇ ਵੈਲ ਵਿਸ਼ਰ ਨੇ, ਬੱਬੂ ਨਿਕਨੇਮ ਹੈ ਉਹਨਾਂ ਦਾ, ਔਰ ਜਤਿੰਦਰ ਸਿੰਘ ਉਹਨਾਂ ਦੀ ਸਿਸਟਰ ਨੇ ਘਰ ਲਿਆ, ਉਹਨਾਂ ਨੇ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰਖਵਾਏ ਸਨ। ਔਰ ਬੇਸ਼ੱਕ ਐਤਵਾਰ 2 ਪੈਕਟ ਸੀ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਮੈਨੇਸਿਸ ਦੇ ਗੁਰਦੁਆਰਾ ਸਾਹਿਬ 'ਚ ਰੱਖਿਆ ਸੀ, ਪਰ ਉਹਨਾਂ ਨੇ ਸਵੇਰੇ ਪਹਿਲਾਂ ਯਕੀਨੀ ਬਣਾਇਆ ਵੀ ਅਸੀਂ 10 ਵਜੇ ਉੱਥੇ ਪਹੁੰਚੀਏ, ਔਰ ਉੱਥੇ ਸੰਗਤ ਦੇ ਨਾਲ ਪਰਿਵਾਰ ਸੀ, ਸਾਰਾ ਪਰਿਵਾਰ ਨਾਲ ਵਿਚਾਰ ਕਰਕੇ ਫਿਰ ਅਸੀਂ ਗੁਰਦੁਆਰਾ ਸਾਹਿਬ ਵਰਜੀਨੀਆ ਪਹੁੰਚੇ, ਜਿੱਥੇ ਕਿ ਮੁੱਖ ਸਮਾਗਮ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ। ਉਹਨਾਂ ਪ੍ਰੋਗਰਾਮਾਂ ਬਾਰੇ ਆਉਣ ਵਾਲੇ ਦਿਨਾਂ 'ਚ ਸਾਡੀ ਟੀਮ ਉਹਨੂੰ ਐਡਿਟ ਕਰਕੇ ਅਸੀਂ ਦਰਸ਼ਕਾਂ ਦੇ ਰੂਬਰੂ ਕਰਾਂਗੇ। ਔਰ ਜਿਵੇਂ ਅਸੀਂ ਕਿਹਾ ਵੀ ਇੰਡੀਅਨ ਏਜੰਸੀਆਂ ਇਸ ਵੇਲੇ 5 ਮਿਲੀਅਨ ਸਿੱਖ ਡਾਇਸਪੋਰਾ ਦੇ ਨਾਲ ਖਾਲਿਸਤਾਨ ਦੀ ਲੜਾਈ ਲੜ ਰਹੀਆਂ ਨੇ, ਔਰ ਇਸ ਵੀਰ ਦਾ ਜਗਤਾਰ ਸਿੰਘ ਜੱਗੀ ਜਾਂ ਜਗਤਾਰ ਸਿੰਘ ਜੌਹਲ ਦੀ ਗ੍ਰਿਫਤਾਰੀ ਉਸੇ ਹੀ ਲੜਾਈ ਦਾ ਹਿੱਸਾ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਇਸ ਹਿੰਦੂਤਵੀ ਸ਼ੋਅ ਬॉय ਕੈਪਟਨ ਅਮਰਿੰਦਰ ਨੇ ਆਪਣਾ ਫੇਰ ਜ਼ਹਿਰ ਉਗਲਿਆ, ਇਹ ਜਿਹੜੀ ਇਹ ਮੇਨ ਖਬਰ ਸੀ, ਪ੍ਰੋ ਖਾਲਿਸਤਾਨੀ ਐਲੀਮੈਂਟਸ ਪੋਲਿਟਿਸਾਈਜ਼ਿੰਗ UK ਨੈਸ਼ਨਲਜ਼ ਇੰਟਰਸਟ ਸੇਜ਼ ਅਮਰਿੰਦਰ, ਕਿ ਜੀ ਖਾਲਿਸਤਾਨ ਪੱਖੀ ਜਿਹੜੇ ਲੋਕ ਨੇ ਉਹ ਇਸ ਜਗਤਾਰ ਸਿੰਘ ਜੌਹਲ ਦੀ ਜਿਹੜਾ ਬ੍ਰਿਟਿਸ਼ ਜਿਹੜਾ ਸ਼ਹਿਰੀ ਹੈ ਉਹਦੀ ਗ੍ਰਿਫਤਾਰੀ ਦਾ ਸਿਆਸੀਕਰਨ ਕਰ ਰਹੇ ਨੇ ਹੁਣ। ਔਰ ਇਹ ਕਹਿੰਦਾ ਕਿ ਪੰਜਾਬ ਚੀਫ ਮਿਨਿਸਟਰ ਅਮਰਿੰਦਰ ਸਿੰਘ said on Friday that certain pro-Khalistan elements were politicizing the arrest of a British national in the state and slammed opposition parties for making baseless statements।
ਹੁਣ ਹਾਲਾਂਕਿ ਹੁਣ ਬਾਹਰ ਸਿੱਖਾਂ ਦਾ ਇੰਨਾ ਕੁ ਦਬਾਅ ਬਣਿਆ, ਪਹਿਲੀ ਸਟੇਜ ਤੇ ਤਾਂ ਅਕਾਲੀ ਦਲ ਨੇ ਵੀ ਮੂੰਹ 'ਚ ਘੁੰਗਣੀਆਂ ਪਾ ਰੱਖੀਆਂ, ਆਮ ਆਦਮੀ ਪਾਰਟੀ 'ਚੋਂ ਵੀ ਕੋਈ ਨਹੀਂ ਸੀ। ਲੇਕਿਨ ਅਸੀਂ ਦੇਖਦੇ ਹਾਂ ਕਿ HS ਫੂਲਕਾ ਨੇ ਉਸ ਕੇਸ ਦਾ ਜ਼ਿਕਰ ਕੀਤਾ ਜਿਹਦਾ ਮੈਂ ਇਸੇ ਸੈਕਸ਼ਨ 'ਚ ਜ਼ਿਕਰ ਕਰਾਂਗਾ, ਜਸਵੰਤ ਸਿੰਘ ਆਜ਼ਾਦ, ਜਿਹਨੂੰ 2012 ਦੇ ਵਿੱਚ ਫੜਿਆ ਗਿਆ, ਔਰ ਕਿਵੇਂ ਬਿਲਕੁਲ ਜੇ ਤੁਸੀਂ ਉਦੋਂ ਦੀਆਂ ਅਖਬਾਰਾਂ ਕੱਢੋ ਉਸੇ ਹੀ ਅੰਦਾਜ਼ 'ਚ ਉਸ ਦੇ ਉੱਤੇ ਕੰਬਲ ਸੁੱਟ ਕੇ ਉਵੇਂ ਹੀ ਜਿਹੜਾ ਝੂਠੇ ਕੇਸ ਔਰ ਉਹੀ ਕਹਾਣੀ ਜਿਹੜੀ ਕਿ ਹੁਣ ਰਿਪੀਟ ਹੋਈ ਹੈ, ਔਰ ਉਹ 5 ਸਾਲ ਬਾਅਦ ਇਕਵਿਟ ਹੋਇਆ। ਔਰ ਉਹਨੇ ਫੂਲਕੇ ਨੇ ਉਹਦਾ ਜ਼ਿਕਰ ਕੀਤਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਅਕਾਲੀਆਂ ਦੀ ਮਜਬੂਰੀ ਬਣਦੇ ਆ, ਵਿਰਸਾ ਸਿੰਘ ਵਲਟੋਆ ਔਰ ਚੰਦੂ ਮਾਜਰਾ, ਇਹਨਾਂ ਨੇ ਵੀ ਜਿਹੜਾ ਇਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਅਸੀਂ ਬਿਲਕੁਲ ਇਰੈਲੇਵੈਂਟ ਹੋ ਜਾਵਾਂਗੇ। ਵੱਡੇ ਬਾਦਲ ਪਿਓ ਪੁੱਤਰ, ਉਹਨਾਂ ਨੇ ਤਾਂ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਉਹਨਾਂ ਦੇ ਲਈ, ਤਾਂ ਉਹ ਵੀ ਕਿਉਂਕਿ ਹਿੰਦੂ ਤਵੀਆਂ ਦਾ ਹੀ ਉਹਨਾਂ ਦਾ ਹਿੱਸਾ ਨੇ ਤਾਂ ਉਹਨਾਂ ਨੂੰ ਉਹ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਪਰ ਅਮਰਿੰਦਰ ਅੱਜ ਕੱਲ੍ਹ ਜਿਹੜਾ, ਕਿਉਂਕਿ ਉਹਨੇ ਹੁਣ ਇਹ ਵੀ ਡਿਕਲੇਅਰ ਕਰਤਾ ਹੈ ਕਿ ਵੀ ਉਹਨੇ ਸੈਕੰਡ ਟਰਮ ਵੀ ਰਨ ਕਰਨਾ, ਸੋ ਉਹ ਹੁਣ ਨਾ ਸਿਰਫ ਹਿੰਦੂ ਤਵੀ ਪੰਜਾਬ ਦੇ ਉਹਨਾਂ ਦੀਆਂ ਵੋਟਾਂ ਲੈਣ ਲਈ, ਪਰ ਤੁਸੀਂ ਸਾਰੇ ਪੀਰੀਅਡ 'ਚ ਦੇਖੋ ਵੀ ਕਿਵੇਂ ਮੁਸਲਮਾਨਾਂ ਨੂੰ ਕੁੱਟ-ਕੁੱਟ ਕੇ ਮਾਰਨ ਦੀਆਂ ਘਟਨਾਵਾਂ ਹੋ ਰਹੀਆਂ ਨੇ। ਪਿਛਲੇ ਦਿਨਾਂ 'ਚ ਇੱਕ ਹੋਰ ਘਟਨਾ ਇਸ ਕਿਸਮ ਦੀ ਹੋਈ, ਜਿਹੜੇ ਕਿ ਯੂਪੀ ਦੇ ਵਿੱਚ ਜਿਹੜੇ 2 ਸਫ਼ਰ ਕਰਕੇ ਆਪਣੇ ਪਿੰਡ ਦੇ ਨੇੜੇ ਪਹੁੰਚੇ ਔਰ ਉਹਨਾਂ ਦੇ ਸਿਰਾਂ ਦੇ ਉੱਤੇ ਜਿਹੜੀ ਇਸਲਾਮਿਕ ਟੋਪੀ ਹੁੰਦੀ, ਔਰ ਉਹਨਾਂ ਨੇ 2 ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਔਰ ਉਹਨਾਂ ਨੂੰ ਕਿਹਾ ਕਿ ਇਹ ਰੁਮਾਲ ਸਾ ਉਤਾਰੋ, ਇਹ ਕਿਉਂ ਬਾਂਧਤੇ ਹੋ। ਔਰ ਇੰਨੀਆਂ ਘਟਨਾਵਾਂ ਹੋ ਰਹੀਆਂ ਨੇ, ਕੋਈ ਕਾਂਗਰਸੀ ਲੀਡਰ ਪੰਜਾਬ ਦਾ, ਕੋਈ ਅਕਾਲੀ ਲੀਡਰ ਇਸ ਦੇ ਉੱਤੇ ਜਿਹੜਾ ਉਹ ਮੂੰਹ ਨਹੀਂ ਖੋਲਦਾ ਹੈ। ਔਰ ਇਹੀ ਕਿ ਬਈ ਤੁਹਾਡਾ ਹਮ ਮਜ਼ਹਬ ਜਿਹੜਾ ਉਹ ਇੰਗਲੈਂਡ ਤੋਂ ਆਇਆ, ਵਿਆਹ ਕਰਵਾਉਣ ਦੇ ਲਈ ਗਿਆ, ਉਹਨੂੰ ਫੜਿਆ। ਲੇਕਿਨ ਘੱਟੋ ਘੱਟ ਇਹਨਾਂ ਦੋਵਾਂ ਨੇ, ਵਲਟੋਏ ਤੇ ਚੰਦੂ ਮਾਜਰੇ ਨੇ, ਇਹ ਦੇਖਿਆ ਕਿ ਅਸੀਂ ਬਿਲਕੁਲ ਹੀ ਨਾ ਇਰੈਲੇਵੈਂਟ ਹੋ ਜਾਈਏ, ਕਿਉਂਕਿ ਇਹਨਾਂ ਦੋਨਾਂ ਦਾ ਹੀ, ਚੰਦੂ ਮਾਜਰੇ ਦਾ ਕਿਤੇ ਨਾ ਕਿਤੇ ਟੌੜੇ ਦਾ ਮੁਤਬੰਨਾ ਬਣਿਆ ਹੋਇਆ ਸੀ, ਵਲਟੋਏ ਦਾ ਤਾਂ ਬੇਸਿਕ ਜਿਹੜਾ ਉਸ ਦਾ ਓਰੀਜਨ ਹੀ ਜੁਝਾਰੂ ਲਹਿਰ ਸੀ। ਇਹ ਵੱਖਰੀ ਗੱਲ ਹੈ ਵੀ ਆਪਣਾ ਮੁੱਲ ਪਵਾ ਕੇ ਸਾਰੇ ਉੱਥੇ ਬੈਠੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਅੰਦਰੋਂ ਵੀ ਕੋਈ ਨਾ ਕੋਈ ਹੁੰਦਾ ਹੈ ਕਿ ਵੀ ਕੁਛ ਨਾ ਕੁਛ ਕਹੀਏ। ਹੁਣ ਅਮਰਿੰਦਰ ਨੂੰ ਇਹ ਵੀ ਤਕਲੀਫ ਹੈ ਕਿ ਜੀ ਮੈਂ ਜਿਹੜਾ ਝੂਠ ਪੰਜਾਬ ਪੁਲਿਸ ਰਾਹੀਂ ਬੁਲਵਾ ਰਿਹਾ ਜਾਂ ਦੂਜਾ, ਉਹਨੂੰ ਦੂਜਿਆਂ ਨੇ ਚੈਲੰਜ ਕਿਉਂ ਕੀਤਾ। ਔਰ ਇਹ ਕਹਿ ਰਿਹਾ ਕਿ ਵੀ the chief minister said it was unfortunate that the opposition parties were siding with those allegedly conspiring to malign the Punjab police and the state government, ਕਿ ਜੀ ਵਿਰੋਧੀ ਤਰ੍ਹਾਂ ਉਹਨਾਂ ਦਾ ਸਾਥ ਦੇ ਰਹੀਆਂ ਨੇ ਜਿਹੜੀਆਂ ਕਿ ਪੰਜਾਬ ਪੁਲਿਸ ਨੂੰ ਔਰ ਜਿਹੜਾ ਆਪਣੇ ਸਟੇਟ ਗਵਰਨਮੈਂਟ ਨੂੰ ਮੈਲਾਈਨ ਕਰ ਰਹੀਆਂ, ਉਹਨਾਂ ਦੀ ਜਿਹੜੀ ਹੈ ਬਦਨਾਮੀ ਕਰ ਰਹੀਆਂ ਨੇ। ਡਿਸਕ੍ਰਾਈਬਿੰਗ ਦੋਜ਼ ਅਪੋਜ਼ਿੰਗ ਜੋਲਸ ਅਰੈਸਟ ਐਜ਼ ਵਰਕਿੰਗ ਅਗੇਂਸਟ ਦਾ ਇੰਟਰਸਟ ਆਫ ਇੰਡੀਆ। ਇੱਕ ਪਾਸੇ ਤਾਂ ਹਿੰਦੂ ਤੋਂ ਵੀ ਹਰ ਇੱਕ ਨੂੰ ਦੇਸ਼ ਵਿਰੋਧੀ ਬਣਾਉਣ ਤੇ ਲੱਗੇ ਹੋਏ ਨੇ, ਪਰ ਤੁਸੀਂ ਇਸ ਹਿੰਦੂ ਤੋਂ ਵੀ ਸ਼ੋਅ ਬॉय ਦਾ ਹਾਲ ਦੇਖੋ। ਇਹਨੂੰ ਵੀ ਕਹਿ ਰਿਹਾ, ਜਿਹੜਾ ਈਵਨ ਇਹ ਵੀ ਕਹਿੰਦਾ ਕਿ ਜੀ ਤੁਸੀਂ ਡਿਊ ਪ੍ਰੋਸੈਸ ਫੋਲੋ ਨਹੀਂ ਕੀਤੀ, ਇਹਦੇ 'ਚ ਜਿਹੜਾ ਹੈਗਾ ਤੁਸੀਂ ਫਰੇਮ ਕੀਤਾ, ਕੋਈ ਅਜੇ ਤੱਕ ਕ੍ਰੈਡੀਬਲ ਐਵੀਡੈਂਸ ਤੁਸੀਂ ਪੇਸ਼ ਨਹੀਂ ਕੀਤਾ। ਉਹਨਾਂ ਨੂੰ ਵੀ ਉਹ ਕਹਿੰਦਾ ਵਰਕਿੰਗ ਅਗੇਂਸਟ ਦਾ ਇੰਟਰਸਟ ਆਫ ਇੰਡੀਆ, ਪਾਰਟਿਕੂਲਰਲੀ ਪੰਜਾਬ, ਕਿ ਵੀ ਤੁਸੀਂ ਇਹਨਾਂ ਦੇ ਜ਼ੁਲਮ ਦੇ ਖਿਲਾਫ ਵੀ ਜੇ ਆਵਾਜ਼ ਚੁੱਕਦੇ ਹੋ ਤੇ ਤੁਸੀਂ ਰਾਸ਼ਟਰ ਵਿਰੋਧੀ ਹੋ ਔਰ ਤੁਸੀਂ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੋ। The whole issue was being sought to be politicized by certain pro-Khalistan elements, and it was unfortunate that Punjab's own leaders were adding their voice to these elements. ਉਹਨਾਂ ਨੂੰ ਵੀ ਇਹ ਕਹਿ ਰਿਹਾ ਵੀ ਤੁਸੀਂ ਵੀ ਖਾਲਿਸਤਾਨੀ ਹੋ, ਕਿਉਂਕਿ ਬਾਹਰ ਇਹਨੂੰ ਖਾਲਿਸਤਾਨੀਆਂ ਨੇ ਚੁੱਕਿਆ ਔਰ ਤੁਸੀਂ ਉਹਨਾਂ ਦੀ ਹਮਾਇਤ ਕਰ ਰਹੇ ਹੋ, ਇਸ ਲਈ ਤੁਸੀਂ ਵੀ ਖਾਲਿਸਤਾਨੀ ਹੋ। ਫਿਰ ਉਹਨੇ ਇੱਥੋਂ ਤੱਕ ਉਹ ਗਿਆ, he said government was more concerned। ਫਿਰ ਉਹਨੇ ਕਿਹਾ ਵੀ there was a well planned conspiracy at work in this whole affair। ਦਾ ਪੰਜਾਬ ਹੁਣ ਹਰ ਚੀਜ਼ ਨੂੰ ਸਾਜ਼ਿਸ਼ ਕਹੋ, ਸਾਜ਼ਿਸ਼ ਤੁਸੀਂ ਕਰ ਰਹੇ ਹੋ, ਤੁਹਾਡੀਆਂ ਏਜੰਸੀਆਂ ਕਰ ਰਹੀਆਂ ਨੇ, ਤੁਸੀਂ ਡਾਇਸਪੋਰਾ ਸਿੱਖਾਂ ਦੀ ਆਵਾਜ਼ ਮਫਲ ਕਰ ਰਹੇ ਹੋ। ਔਰ ਉਹ ਕਹਿ ਰਿਹਾ ਜੀ ਇਹ ਬਹੁਤ ਇੰਡੀਆ ਨੂੰ ਬਦਨਾਮ ਕਰਨ ਦੀ ਬੜੀ ਇਹ ਜਿਹੜੀ ਹੈ ਇਹ ਬੜੀ ਵੈਲ ਪਲੈਨਡ ਕੰਸਪੀਰੇਸੀ ਹੈ, ਸਾਜ਼ਿਸ਼ ਹੈ। He said his government was more concerned about maintaining Punjab's peace rather than worrying about perceived embarrassment at the hands of foreign forces which had no stake in India's security or development। ਉਹਨੇ ਕਿਹਾ ਜੀ ਸਾਨੂੰ ਇਹ ਹੁਣ ਅਸੀਂ ਇਹ ਦੇਖਣਾ ਪੰਜਾਬ ਦੀ ਸ਼ਾਂਤੀ ਭੰਗ ਨਾ ਹੋਏ, ਬਾਹਰਲੇ ਮੁਲਕ ਕੀ ਕਹਿੰਦੇ ਨੇ ਸਾਨੂੰ ਕੀ ਐਮਬੈਰਸਮੈਂਟ ਹੁੰਦੀ ਹੈ ਉਹਦੀ ਸਾਨੂੰ ਪਰਵਾਹ ਨਹੀਂ। ਜੇ ਪਰਵਾਹ ਨਹੀਂ ਤਾਂ ਤੂੰ ਭੌਂਕ ਕਿਉਂ ਰਿਹਾ ਜੀ? ਜ਼ਾਹਰ ਹੈ ਤੂੰ ਚੁੱਪ ਕਰਕੇ ਬੈਠ। ਫਿਰ ਜੇ ਤੁਹਾਨੂੰ ਪਰਵਾਹ ਨਹੀਂ ਹੈਗੀ ਬਾਹਰ ਦੀ, ਉਹਨਾਂ ਨੇ ਸ਼ਿਕੰਜਾ ਕੱਸਿਆ ਹੋਇਆ ਔਰ ਉਹਨੂੰ ਕਹਿ ਰਹੇ ਨੇ ਜੱਗੀ ਨੂੰ ਕਿ ਜੀ ਤੂੰ ਇਹ ਬਾਹਰ ਬੰਦ ਕਰਵਾ ਸਾਰੇ ਪ੍ਰੋਟੈਸਟ ਔਰ ਦੂਜੇ ਤੀਜੇ। ਸੋ ਜ਼ਾਹਰ ਹੈ ਕਿ ਜਿਹੜੀ ਹੀਟ ਹੈ ਉਹ ਇਹਨਾਂ ਦੇ ਉੱਤੇ ਟਰਨ ਔਨ ਹੋਈ ਹੈ। ਔਰ ਉਹਨੇ ਕਿਹਾ ਜੀ ਦੇਖੋ
Amrinder said India never interfered in other countries' policing and legal matters, even if an Indian citizen were involved, and expected the same respect and diplomatic propriety to be followed. ਉਹ ਬਾਕੀ ਨੇਸ਼ਨਸ ਨੂੰ ਕਹਿ ਰਿਹਾ ਕਿ ਜੀ ਤੁਸੀਂ ਸਾਨੂੰ ਰਿਸਪੈਕਟ। ਕੁਲਭੂਸ਼ਣ ਯਾਦਵ ਤੁਹਾਡਾ ਸਪਾਈ ਪਾਕਿਸਤਾਨ ਕੀ ਲੈਣ ਗਿਆ ਸੀ ਜੀ? ਤੁਹਾਡੀ ਗਵਰਨਮੈਂਟ ਨੇ ਉਹਨੂੰ ਜਾ ਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਲੈਵਲ ਦੇ ਉੱਤੇ ਉਹਦਾ ਕੇਸ ਚੁੱਕਿਆ ਹੋਇਆ ਹੈ। ਪੂਰਾ ਤੁਸੀਂ ਜਿਹੜਾ ਜ਼ੋਰ ਲਾ ਕੇ ਜਿਹੜਾ ਹੈ ਕਿ ਵੀ ਜੀ ਉਹਦੀ ਵਾਈਫ ਦੀ ਮੀਟਿੰਗ ਵੀ ਹੋ ਜਾਏ, ਮਾਂ ਦੇ ਵੀ ਹੋ ਜਾਏ, ਉਹ ਫਲਾਣੇ ਢਿਮਕਾ, ਤੇ ਤੈਨੂੰ ਪਤਾ ਨਹੀਂ ਹੈ ਵੀ ਤੇਰੀ ਗਵਰਨਮੈਂਟ ਜਾਂ ਤੁਹਾਡੇ ਲੋਕ ਜਿਹੜੇ ਨੇ ਉਹ ਕੀ ਨਹੀਂ ਕਰਦੇ, ਜਿਹੜੇ ਨੇ ਉਹ ਆਪਣੇ ਸ਼ਹਿਰੀਆਂ ਨੂੰ ਪ੍ਰੋਟੈਕਟ। ਹਾਂ, ਸਿੱਖਾਂ ਦੇ ਮਾਮਲੇ 'ਚ ਇਹਨਾਂ ਨੂੰ ਨਹੀਂ ਹੁੰਦਾ ਕਦੇ ਕਿ ਕੋਈ ਭਾਈ ਇਰਾਕ 'ਚੋਂ ਸਿੱਖ ਨਿਕਲੇ ਸੀ ਇੱਕ ਜ਼ਮਾਨੇ 'ਚ, ਮਿਡਲ ਈਸਟ ਕੀ ਹੋਇਆ, ਜਾਂ ਅੱਜ ਵੀ ਦਰਜਨਾਂ ਪੇਰੈਂਟਸ ਜਿਹੜੇ ਨੇ ਉੱਥੇ ਬੈਠੇ। ਉਹ ਸੁਸ਼ਮਾ ਸਵਰਾਜ ਵੀ ਕਹਿ ਰਹੀ ਹੈ ਸਾਨੂੰ ਪਤਾ ਲੱਗ ਗਿਆ ਇੱਥੇ ਨੇ ਉੱਥੇ ਨੇ ਆ ਜਾਣਗੇ, 5-5 ਸਾਲ ਹੋ ਗਏ ਨੇ, ਉਹਨਾਂ ਦੀ ਤੁਹਾਨੂੰ ਕੋਈ ਪਰਵਾਹ ਨਹੀਂ ਹੈ। ਲੇਕਿਨ ਤੁਹਾਡੇ ਜਿਹੜੇ ਵੀ ਇਹ ਹਿੰਦੂਤਵੀ ਨੇ ਜਾਂ ਤੁਹਾਡੇ ਇਸ ਕਿਸਮ ਦੇ ਲੋਕ, ਉੱਥੇ ਤਾਂ ਤੁਹਾਡੀ ਹਕੂਮਤ ਡੇ ਐਂਡ ਨਾਈਟ ਪੁੱਠੀ ਲਟਕ ਰਹੀ ਹੁੰਦੀ ਹੈ ਇੰਟਰਨੈਸ਼ਨਲ ਬਦਨਾਮ ਕਰਨ ਦੇ ਲਈ। ਤੁਸੀਂ ਆਪਣੇ ਮੁਲਕ ਦੇ ਵਿੱਚ ਬਿਠਾਏ ਹੋਏ ਅਸੀਮਾ ਆਨੰਦ ਔਰ ਕੋਡਾਨੀ ਔਰ ਉਹ ਸਾਰੇ ਜਿਹੜੇ ਇਸ ਕਿਸਮ ਦੇ ਕਾਤਲ ਉਹ ਰੱਖੇ ਹੋਏ ਨੇ। ਪਾਕਿਸਤਾਨ ਦੀ ਤੁਹਾਨੂੰ ਬੜੀ ਤਕਲੀਫ ਹੁੰਦੀ ਹੈ ਕਿ ਜੀ ਫਲਾਣਾ ਉੱਥੇ ਬੈਠਾ ਹੈ, ਉਹਨੂੰ ਉਹਨਾਂ ਦੀਆਂ ਅਦਾਲਤਾਂ ਨੇ ਕਿਉਂ ਬਰੀ ਕਰਤਾ। ਉਦੋਂ ਤੁਸੀਂ ਇੰਟਰਫੇਅਰ ਨਹੀਂ ਕਰਦੇ ਉਹਨਾਂ ਦੇ ਮੁਲਕ 'ਚ, ਕੋਈ ਵੀ ਹੋਏ। ਜੇ ਉਹਨਾਂ ਦੇ ਪਾਕਿਸਤਾਨ ਦੇ ਅਦਾਲਤੀ ਸਿਸਟਮ ਨੇ ਜਿਹੜਾ ਉਹਨੂੰ ਛੱਡ ਦਿੱਤਾ ਹੈ ਕਿ ਵੀ ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਹੈ, ਤੁਸੀਂ ਅਮਰੀਕਾ ਦੀ ਕੱਚ ਆ ਕੇ ਵੜੇ ਹੋ ਕਿ ਜੀ ਅਮਰੀਕਾ ਧਮਕੀ ਦੇ ਪਾਕਿਸਤਾਨ ਨੂੰ ਕਿ ਜੀ ਜੇ ਉਹਨੂੰ ਵਾਪਸ ਨਾ ਫੜਿਆ ਤੇ ਸਬੰਧ ਪ੍ਰਭਾਵਿਤ ਹੋਣਗੇ। ਵੀ ਤੁਹਾਡਾ ਤਾਂ ਸਾਰਾ ਫੋਰਨ ਆਫਿਸ ਇਸ ਕੰਮ ਤੇ ਲੱਗਾ ਹੋਇਆ। ਇੱਥੇ ਤਾਂ ਜੇ ਬ੍ਰਿਟਨ ਦੇ ਮੈਂਬਰਸ ਆਫ ਪਾਰਲੀਮੈਂਟ ਨੇ, ਕੈਨੇਡੀਅਨ ਮੈਂਬਰਸ ਆਫ ਪਾਰਲੀਮੈਂਟ ਨੇ ਜਾਂ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਇਸ ਮੁੱਦੇ ਦੇ ਉੱਤੇ ਗੱਲ ਕੀਤੀ, ਉਹਨਾਂ ਨੇ ਇਹੀ ਕਿਹਾ ਕਿ ਵੀ ਤੁਸੀਂ ਐਕਸੈਸ ਨਹੀਂ ਦਿੱਤੀ ਪਹਿਲੀ ਸਟੇਜ ਤੇ ਬ੍ਰਿਟਿਸ਼ ਹਾਈ ਕਮਿਸ਼ਨ ਨੂੰ, ਉਹਨੂੰ ਤੁਸੀਂ ਟਾਰਚਰ ਕੀਤਾ। ਉਹਨਾਂ ਨੇ ਤਾਂ ਉਹ ਨਾਰਮ ਜਿਹਦੇ ਥੱਲੇ ਇੰਡੀਆ ਬੀਇੰਗ ਏ ਮੈਂਬਰ ਆਫ UN, ਬੀਇੰਗ ਏ ਕੰਟਰੀ ਰਿਸਪੌਂਸਿਬਲ ਹੈ ਟੂ ਦਾ ਇੰਟਰਨੈਸ਼ਨਲ, ਉਹਨਾਂ ਨੇ ਤਾਂ ਸਿਰਫ ਉਸ ਲੈਵਲ ਤੇ ਅਜੇ ਤੱਕ ਤੁਸੀਂ ਤਾਂ ਚਾਰਜ ਸ਼ੀਟ ਵੀ ਨਹੀਂ ਪੇਸ਼ ਕੀਤੀ ਜੋ ਉਹਨੂੰ 4 ਨਵੰਬਰ ਦਾ ਚੁੱਕਿਆ ਹੋਇਆ ਜੀ। ਪਿਛਲੇ ਆਲਮੋਸਟ 4 ਹਫ਼ਤੇ 'ਚ ਵਿਦਆਊਟ ਚਾਰਜ ਸ਼ੀਟ ਪਹਿਲਾਂ ਪੰਜਾਬ ਪੁਲਿਸ ਉੱਥੇ ਬਾਘਾ ਪੁਰਾਣਾ ਟਾਰਚਰ ਕਰਦੀ ਰਹੀ, ਫਿਰ ਲੁਧਿਆਣੇ ਲੈ ਆਇਓ, ਹੁਣ NIA ਦੇ ਕੋਲ ਚੰਡੀਗੜ੍ਹ ਪੇਸ਼ੀ ਦੀ ਲਾਈਨ ਹੈ। ਸੋ ਲੇਕਿਨ ਜਦੋਂ ਤੁਸੀਂ ਬਿਲਕੁਲ ਬੇਗੈਰਤ ਬੇਜ਼ਮੀਰ ਹੁੰਦੇ ਹੋ ਤੇ ਫਿਰ ਆਲੇ ਤੋਂ ਅਮਰਿੰਦਰ ਤੱਕ ਦਾ ਜਿਹੜਾ ਇਹ ਸਾਰਾ ਸਫ਼ਰ ਹੈ ਇਹ ਸ਼ੋਅ ਕਰਦਾ ਹੈ ਕਿ ਵੀ ਇਹ ਜਿਹੜੇ ਬੇਗੈਰਤ ਤੇ ਬੇਜ਼ਮੀਰੇ ਲੋਕ ਨੇ, ਇਹਨਾਂ ਦੀ ਆਲ ਔਲਾਦ ਵੀ ਜਿਹੜੀ ਹੈ ਅਲਟੀਮੇਟਲੀ ਕਿਸ ਹੱਦ ਤੱਕ ਨਿਗਰਦੀ ਹੈ ਔਰ ਫਿਰ ਇਹਨਾਂ ਦੇ ਲਈ ਕੀ ਸਜ਼ਾ ਹੈ, ਉਹ ਸਾਡੇ ਇਤਿਹਾਸ ਨੇ ਜਿਹੜਾ ਉਹ ਡਿਸਕ੍ਰਾਈਬ ਕੀਤਾ ਹੋਇਆ। ਪਰ ਮੈਂ ਕਨਕਲੂਜਨ ਜਿਵੇਂ ਮੈਂ ਜਸਵੰਤ ਸਿੰਘ ਆਜ਼ਾਦ ਦੇ ਕੇਸ ਦਾ ਜ਼ਿਕਰ ਕੀਤਾ, ਐਗਜ਼ੈਕਟਲੀ 2012 ਦੇ ਵਿੱਚ ਜਸਵੰਤ ਸਿੰਘ ਆਜ਼ਾਦ ਜਿਨ੍ਹਾਂ ਦੀ ਪਿਕਚਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਇਹ ਵੀ ਇੰਗਲੈਂਡ ਦੇ ਸਿਟੀਜ਼ਨ, ਸਦਰਲੈਂਡ ਦੇ ਰਹਿਣ ਵਾਲੇ, ਔਰ ਇਹਨਾਂ ਨੂੰ ਪੰਜਾਬ ਗਿਆ 65 ਸਾਲ ਉਮਰ, ਉਹਨਾਂ ਨੂੰ ਫੜ ਲਿਆ ਕਿ ਜੀ ਹਥਿਆਰ ਇਹਨੂੰ ਦੇਣੇ ਸੀ ਉਹਨੂੰ ਦੇਣੇ ਸੀ। ਔਰ 2012 ਜਿਹੜੀ ਉਹਨਾਂ ਦੀ ਕਹਾਣੀ ਸੀ ਪੁਲਿਸ ਦੀ ਕਿ ਜੀ ਜਸਵੰਤ ਸਿੰਘ ਇੰਗਲੈਂਡ ਤੋਂ ਡੇਰਾ ਸਰਸਾ ਮੁਖੀ, ਨੂਰ ਮਹਿਲੀ, ਆਸ਼ੂਤੋਸ਼ ਭਨਿਆਰਾ ਵਾਲੇ ਨੂੰ ਮਾਰਨ ਲਈ ਇੰਗਲੈਂਡ ਤੋਂ ਆਏ ਨੇ ਤੇ ਕਈ ਖਤਰਨਾਕ ਹਥਿਆਰਾਂ ਸਮੇਤ ਫੜੇ ਗਏ। ਔਰ ਜਸਵੰਤ ਸਿੰਘ ਦਾ ਜਿਹੜਾ ਸਬੰਧ ਹੈ ਉਹ ਭਾਈ ਦਲਜੀਤ ਸਿੰਘ ਬਿੱਟੂ ਫੈਡਰੇਸ਼ਨ ਦੇ ਨਾਲ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੋੜ, ਬਿਲਕੁਲ ਉਹੀ ਤਰੀਕਾ, ਉਵੇਂ ਹੀ ਫੜਨਾ, ਉਵੇਂ ਹੀ ਕੇਸ ਪਾਣੇ। ਪਰ ਅਸੀਂ ਹੁਣ ਦੇਖਦੇ ਹਾਂ ਕਿ ਵੀ ਉਹਨਾਂ ਦੇ ਉੱਤੇ ਜਿਹੜੇ ਕੇਸ ਪਾਏ ਗਏ, FIR ਨੰਬਰ 216 ਜਿਹੜੀ ਹੈ 120B, 121, 121A, 25 ਆਰਮਜ਼ ਐਕਟ, ਲੰਮੀਆਂ ਧਾਰਾਵਾਂ ਨੇ, ਇਹ ਉਹਨਾਂ ਦੇ ਖਿਲਾਫ ਡਿਵੀਜ਼ਨ ਨੰਬਰ 8 ਜਲੰਧਰ 'ਚ ਉਹਨਾਂ ਦੇ ਪਾਈਆਂ ਗਈਆਂ। ਔਰ ਉਹਨਾਂ ਨੂੰ ਉਸੇ ਵੇਲੇ ਵੀ ਇਸ ਵੇਲੇ ਵੀ ਇਹੀ ਖਬਰਾਂ ਅੱਜ ਵੀ ਤੁਸੀਂ ਜੇ ਗੂਗਲ ਕਰਕੇ ਦੇਖਦੇ ਹੋ ਕਿ ਉਹੀ ਪੁਲਿਸ ਨੇ ਕਹਾਣੀਆਂ ਘੜੀਆਂ ਸੀ, ਮੀਡੀਆ ਨੇ ਵੀ ਉਹੀ ਕਿਹਾ ਸੀ ਕਿ ਜੀ ਵੀ ਬੜਾ ਖਤਰਨਾਕ ਅੱਤਵਾਦੀ ਇੰਗਲੈਂਡ ਦਾ ਜਿਹਨੇ ਪੰਜਾਬ 'ਚ ਇਹਨਾਂ ਸਾਰਿਆਂ ਨੂੰ ਮਾਰ ਦੇਣਾ ਸੀ, ਬਹੁਤ ਹਥਿਆਰ ਫੜੇ ਗਏ। ਔਰ ਉਹਨਾਂ ਨੇ ਹੁਣ ਸਾਰੇ ਹੀ ਕੇਸਾਂ 'ਚ ਅਦਾਲਤ ਨੇ ਬਰੀ ਕਰ ਦਿੱਤਾ। ਪਰ 5 ਸਾਲ ਜਿਸ ਟਾਰਚਰ 'ਚੋਂ ਜਸਵੰਤ ਸਿੰਘ ਆਜ਼ਾਦ ਫਿਜ਼ੀਕਲ, ਮੈਂਟਲ, ਸੋਸ਼ਲ ਔਰ ਸਾਰਾ ਤੁਸੀਂ ਉਹਨਾਂ ਦਾ ਜੀਵਨ ਬਰਬਾਦ ਹੋ ਜਾਂਦਾ, ਤੁਸੀਂ 5 ਸਾਲ ਉੱਥੋਂ ਦੀਆਂ ਜੇਲ੍ਹਾਂ 'ਚ ਰਹਿਣਾ। ਔਰ ਉਹੀ ਖੇਡ ਜਿਹੜੀ ਹੈ ਉਹ ਹੁਣ ਖੇਡੀ ਜਾ ਰਹੀ ਹੈ। ਇਹੀ ਹੋਏਗਾ ਵੀ ਜਗਤਾਰ ਸਿੰਘ ਜੱਗੀ ਨੂੰ ਉਹ ਵੱਖ-ਵੱਖ ਕੇਸਾਂ 'ਚ ਅਲਟੀਮੇਟਲੀ ਅਜੇ ਤੱਕ ਤਾਂ ਚਲਾਨ ਪੇਸ਼ ਨਹੀਂ ਹੋਇਆ, ਪੱਲੇ ਕੁਛ ਨਹੀਂ ਹੈ। ਇਹ ਜਿੰਨੇ ਸਾਧਨ ਨੇ ਸਾਡੇ ਵੀ ਆਪਣੇ, ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਵੀ ਹੈ ਕੀ, ਕਹਿੰਦੇ ਹੈ ਹੀ ਕੁਛ ਨਹੀਂ ਹੈ। ਬਿਲਕੁਲ ਜਸਵੰਤ ਸਿੰਘ ਆਜ਼ਾਦ ਵਾਂਗ ਉਹੀ ਫੈਬਰੀਕੇਟਡ ਕਹਾਣੀ,
ਉਹੀ ਇਹਨਾਂ ਦੇ ਆਪਣੇ ਇਨਫਾਰਮਰ ਜਿਹੜੇ ਨੇ ਵਿਚਕਾਰ ਉਹਨਾਂ ਦੀਆਂ ਗਵਾਹੀਆਂ, ਔਰ ਅਲਟੀਮੇਟਲੀ ਅਦਾਲਤ ਦੇ ਸਾਹਮਣੇ ਇਹਨਾਂ ਨੇ ਖਲੋ ਨਹੀਂ ਸਕਣਾ, ਕਿਉਂਕਿ ਇਹ ਜਿਹੜੀ ਸਾਰੀ ਹੈ ਇਹ ਝੂਠੀ ਕਹਾਣੀ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਸ ਵਾਰ 2012 'ਚ ਜਦੋਂ ਇਹ ਵਾਕਿਆ ਹੋਇਆ, ਕਾਸ਼ ਉਦੋਂ ਵੀ ਸਿੱਖ ਡਾਇਸਪੋਰਾ ਨੇ ਇਵੇਂ ਹੀ ਗਲੋਬਲੀ, ਕਿਉਂਕਿ ਉਦੋਂ ਮੈਨੂੰ ਯਾਦ ਹੈ ਵੀ ਸ਼ਾਇਦ ਇਹ ਇਸ ਕਰਕੇ ਵੀ ਬਹੁਤਾ ਹਾਈਲਾਈਟ ਨਹੀਂ ਸੀ ਹੋਇਆ ਕੇਸ ਕਿ 2012 ਦਾ ਸਾਲ ਹੀ ਸੀ ਜਦੋਂ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਬਲੈਕ ਵਾਰੰਟ ਜਾਰੀ ਕੀਤੇ ਸੀ ਅਦਾਲਤ ਨੇ 2 ਵਾਰ। ਸੋ ਰਾਜੋਆਣਾ ਦੀ ਰਿਹਾਈ ਜਾਂ ਫਾਂਸੀ ਨਾ ਦੇਣ ਨੂੰ ਲੈ ਕੇ ਉਹ ਸਾਰੀ ਮੋਮੈਂਟਮ ਇੰਨਾ ਕੁ ਜ਼ੋਰ ਫੜਿਆ ਉਹਨੇ ਕਿ ਦੂਜੇ ਪਾਸੇ ਰਹਿ ਗਏ, ਔਰ ਇਹ ਵਿਚਾਰਾ ਜਸਵੰਤ ਸਿੰਘ ਆਜ਼ਾਦ 5 ਸਾਲ ਸਫ਼ਰ ਕਰਦਾ ਰਿਹਾ ਅਦਾਲਤੀ ਸਿਸਟਮ 'ਚੋਂ। ਪਰ ਇਸ ਵਾਰ ਇਹ ਜਿਹੜਾ ਕਿਉਂਕਿ ਕੇਸ ਹੈ ਹੁਣ ਗਲੋਬਲੀ ਫੋਲੋ ਹੋ ਰਿਹਾ ਹੈ, ਮੈਕਸਿਮਮ ਇਸ ਦੇ ਉੱਤੇ ਅੱਖ ਹੈ, ਔਰ ਅਸੀਂ ਆਉਣ ਵਾਲੇ ਸਮੇਂ 'ਚ ਵੀ ਇਸ ਲਈ ਅਸੀਂ ਅੱਜ ਜਸਪਾਲ ਸਿੰਘ ਮੰਝਪੁਰ ਹੋਰਾਂ ਨੂੰ ਇਸ ਹਫ਼ਤੇ ਫਿਰ ਪਹਿਲੇ ਪ੍ਰੋਗਰਾਮ 'ਚ ਲਿਆਉਣ ਦੀ ਕੋਸ਼ਿਸ਼ ਹੈ ਤਾਂ ਕਿ ਅਸੀਂ ਜਾਣਾਂਗੇ ਕਿ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਫਰਦਰ ਜਿਹੜੀ ਹੈ ਹੁਣ ਕੀ ਉਹਨੂੰ ਕੋਈ ਇੰਡੀਆ ਲੈਵਲ ਦਾ ਟੈਰਰਿਸਟ ਬਣਾਉਣਾ ਚਾਹੁੰਦੀ ਹੈ, ਕਿਉਂਕਿ ਪੰਜਾਬ ਵਾਲਿਆਂ ਨੇ ਤਾਂ ਆਪਣਾ ਕੰਮ ਕੀਤਾ ਉਹਨਾਂ ਏਜੰਸੀਆਂ ਦੇ ਹੀ ਕਹਿਣ ਤੇ। ਸੋ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਇਹਨਾਂ ਕੇਸਿਸ ਦੇ ਉੱਤੇ ਫੋਲੋ ਅਪ ਕਰਾਂਗੇ। ਪਰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਡਾਇਸਪੋਰਾ ਸਿੱਖਾਂ ਨੂੰ ਇਨ ਜਨਰਲ ਔਰ ਆਪਣੇ ਯੰਗਸਟਰਸ ਨੂੰ ਇਨ ਪਾਰਟਿਕੂਲਰ ਕਿ ਜਿਵੇਂ ਉਹਨਾਂ ਨੇ ਲੇਟੈਸਟ ਸੋਸ਼ਲ ਮੀਡੀਆ ਨੂੰ ਦਾ ਇਸਤੇਮਾਲ, ਜਿਹੜਾ #free Jassi Now ਦੇ ਥੱਲੇ ਜਿਵੇਂ ਵਰਡ ਸਪਰੈਡ ਕੀਤਾ ਉਹਨੇ 4 ਚਫੇਰੇ ਇਸ ਮੁੱਦੇ ਦੇ ਉੱਤੇ ਔਰ ਇੰਡੀਅਨ ਏਜੰਸੀਆਂ ਕੀ ਗੇਮ ਖੇਡ ਰਹੀਆਂ ਨੇ ਇਸ ਦੇ ਉੱਤੇ ਹਾਈਲਾਈਟ ਕਰਵਾਇਆ। ਜੀ ਡਾਕਟਰ ਸਾਹਿਬ, ਬਿਲਕੁਲ ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ ਤੇ ਨਾਲੇ ਇਸ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਵੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੀ ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਲਗਾਤਾਰ ਕਰ ਰਿਹਾ। ਅਸੀਂ ਚਾਹਾਂਗੇ ਕਿ ਤੁਸੀਂ TV 84 ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਤੁਸੀਂ ਵੱਧ ਤੋਂ ਵੱਧ ਡੋਨੇਸ਼ਨ ਕਰੋ ਸਾਡੇ ਇਸ ਵੈਬਸਾਈਟ ਤੇ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਤੁਸੀਂ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।